दोनों ही कांग्रेसमैनां ने ये रेजोल्यूशन नंबर हाउस रेजोल्यूशन 908 जिहड़ा वो पेश किया साका नकोदर डे के तौर पर। वेयर एज ऑन February 4th 1986 4 unarmed and peaceful Sikh students, namely मैं चारां सिंघां दे नाम लए ने, were killed by state police in Punjab, India's Nakodar subdivision, in an unprovoked firing while participating in protest against the desecration of Sikh scripture, Shri Guru Granth Sahib। प्लैंड तरीके दे नाल गुरु ग्रंथ साहब दियां बीड़ां दी बेअदबी गुरुद्वारा साहब च नकोदर दे कीती गई। पिंडां तो हज़ारां सिख इकट्ठे होए और उन्हां दी इक्को ही मंग सी कि भाई असीं जिहड़ा महाराज दे सरूप अगन भेट कीते गए ने इन्हां गुंडियां वल्लों उस दी पवित्र राख तां कि असीं उस नूं आदर सत्कार नाल जल प्रवाह कर सकीए जां गोइंदवाल साहब लिजा सकीए। ये जिहड़े शहीद 4 जिन्हां नूं पुलिस ने गोलियां दे नाल और बड़ा ज़ालमाना अंदाज दे विच मारिया, जिन्हां दी रैकगनीशन जदों असीं इस मते राहीं करदे ते उन्हां दे विच वीर रविंदर सिंह, वीर बलधीर सिंह, वीर झलमल सिंह एंड हरमिंदर सिंह, ये 4 नौजवान सन जिन्हां ने शहीदी जाम पीते। व्यूअर्स वेलकम बैक टू आवर प्रोग्राम। सो व्यूअर्स हुण आपां गलबात करन जा रहे हां साका नकोदर दे हवाले नाल कि जिस तरह के 4 फरवरी 1986 ਨੂੰ ਸਾਕਾ ਨਕੋਦਰ ਵਾਪਰਿਆ ਸੀ, ਜਿਸ ਵਿੱਚ ਪੁਲਿਸ ਨੇ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸੋ ਇਸ ਸਾਕਾ ਨਕੋਦਰ ਦੀ ਗੂੰਜ ਅਮਰੀਕਨ ਕਾਂਗਰਸ ਵਿੱਚ ਵੀ ਪਈ ਹੈ। ਸੋ 2 ਕਾਂਗਰਸਮੈਨਾਂ ਵੱਲੋਂ US ਕਾਂਗਰਸ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਹੈ ਜਿਸ ਅਨੁਸਾਰ 4 फरवरी ਦਾ ਦਿਨ ਜਿਹੜਾ ਹੈ ਉਹ ਸਾਕਾ ਨਕੋਦਰ ਡੇ ਵਜੋਂ ਐਲਾਨਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ये साका नकोदर दी US कांग्रेस वालों रेजोल्यूशन राही रैकगनीशन एक बहुत वड्डी प्राप्ति है, पर इस दे उत्ते गल करन तो पहला जिवें सानू हुणे ही इंटीमेट किया गया है कि सिक्स फॉर जस्टिस वालों इंडियन कौंसलेट के बाहर न्यूयॉर्क 12 तो 2 बजे तक प्रोटेस्ट रैली रखी गई है और इस रैली का सीधा संबंध जिहड़ी घटना कस्तूरबा नगर दिल्ली दे विच होई सिख बच्ची दी बेपत्ती सैन फ्रांसिस्को एंड वैनकूवर दे विच भी है। हाँ, सो असीं ये समझते हैं कि भाई ये कौमी गैरत कौमी अणख की गल है और इस किवें उन्हां दा मेन स्ट्रीम मीडिया उन्हें बिल्कुल चुप्पी रखी ते जे TV 84 की टीम ने और होर सिख पंथ दर्दियां ने जाके उत्थे आवाज़ चुकी ਤੇ ਕਿਵੇਂ ਉਹਨਾਂ ਦੇ ਖਿਲਾਫ ਹੀ ਜਿਹੜੇ ਉੱਥੇ ਪਹੁੰਚਦੇ ਨੇ, ਜਿਨ੍ਹਾਂ 'ਚ ਅਮਰਤਪਾਲ ਸਿੰਘ ਮਹਿਰੋਂ ਸਿੱਖ ਨੌਜਵਾਨ ਜਿਹੜਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਵੀ ਹੈ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਗਏ ਔਰ ਇਹ ਕਿਹਾ ਗਿਆ ਜੀ ਇਹ ਧਾਰਮਿਕ ਭਾਵਨਾਵਾਂ ਭੜਕਾ ਰਹੇ ਨੇ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਡਾਇਸਪੋਰਾ ਸਿੱਖ ਇੱਕ ਵੱਡੀ ਤਾਕਤ ਬਣ ਕੇ ਉੱਭਰੇ ਨੇ ਔਰ ਸਾਡੀ ਇੱਥੋਂ ਦੀ ਆਵਾਜ਼ ਬਹੁਤ ਮੈਟਰ ਕਰਦੀ ਹੈ। ਸੋ ਅਸੀਂ ਜ਼ੋਰਦਾਰ ਅਪੀਲ ਕਰਦੇ कि ਜਿਹੜੇ ਵੀਰ ਭੈਣਾਂ ਬੇਸ਼ੱਕ ਜੇ ਇਹਨੂੰ ਪ੍ਰੋਪਰ ਜਿਹੜਾ ਪਹਿਲਾਂ ਸਾਡੇ ਤੱਕ ਜਾਣਕਾਰੀ ਹੁੰਦੀ ਤੇ ਅਸੀਂ ਲਗਾਤਾਰਤਾ ਨਾਲ ਵੀ ਇਸ ਨੂੰ ਅਨਾਉਂਸ ਕਰ ਸਕਦੇ ਸੀ ਔਰ ਹੁਣ ਜਿਹੜਾ ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਜਾਂ ਮਿਲਦੀ ਹੈ, ਜਿਵੇਂ ਤੁਸੀਂ ਦੱਸਿਆ ਵੀ ਵੈਨਕੂਵਰ ਔਰ ਸੈਨ ਫਰਾਂਸਿਸਕੋ ਵੀ ਨੇ ਔਰ ਇਸ ਪ੍ਰੋਗਰਾਮ ਰਾਹੀਂ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਕੇ ਘੱਟੋ ਘੱਟ ਹਾਂ ਦਾ ਨਾਰਾ ਹੀ ਅਸੀਂ ਇੱਥੇ ਮਾਰ ਸਕਦੇ। ਹੁਣ ਅਸੀਂ ਸਾਕਾ ਨਕੋਦਰ ਅਕਸਰ ਜਦੋਂ ਅਸੀਂ 4 ਫਰਵਰੀ ਦੇ ਹਵਾਲੇ ਨਾਲ 4 ਫਰਵਰੀ 1986 ਦਾ ਉਹ ਦਿਨ ਉਸ ਤੋਂ ਪਹਿਲਾਂ ਦੀਆਂ ਉਹੀ ਘਟਨਾਵਾਂ, ਕਿਉਂਕਿ ਬਹੁਤ ਸਾਰੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਬਹਿਬਲ ਕਲਾਂ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਭਾਈ ਇਹ ਕਿਉਂਕਿ ਉਦੋਂ ਤੱਕ ਸੌਦਾ ਸਾਧ ਇਸ ਨੂੰ ਕਿਵੇਂ ਏਜੰਸੀਆਂ ਨੇ ਖੜਾ ਕੀਤਾ ਸੀ ਔਰ ਕਿਵੇਂ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁਕਵਾਈ ਗਈ, ਫਿਰ ਉਸ ਦੇ ਪਵਿੱਤਰ ਅੰਗ ਜਿਹੜੇ ਨੇ ਉਹ ਬਰਗਾੜੀ ਦੇ ਵਿੱਚ ਖਿਲਾਰੇ ਗਏ, ਬਹਿਬਲ ਕਲਾਂ 'ਚ ਪ੍ਰੋਟੈਸਟ ਕਰ ਰਹੇ ਪੀਸਫੁਲ ਸਿੱਖਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਕਿ ਜੀ ਇਹ ਹੁਣ ਨਹੀਂ, ਕਿਉਂਕਿ ਜਿਵੇਂ ਮੈਂ ਕਿਹਾ ਕਿ ਵੀ ਇੱਕ ਤਾਂ ਇੰਨਾ ਕੁਛ ਇਸ ਪੀਰੀਅਡ 'ਚ ਵਾਪਰਿਆ ਹੈ, ਇੰਨੀਆਂ ਸ਼ਹੀਦੀਆਂ ਹੋਈਆਂ ਨੇ, ਇੰਨਾ ਜ਼ਿਆਦਾ ਜਾਨੀ ਨੁਕਸਾਨ ਹੋਇਆ
ਕਿ ਜਿਹੜੀਆਂ ਘਟਨਾਵਾਂ ਅਤੀਤ ਦੇ ਵਿੱਚ ਔਰ ਉਸ ਪੀਰੀਅਡ ਦੀਆਂ ਟਰਨਿੰਗ ਪੁਆਇੰਟ ਸੀ ਉਹ ਸਾਨੂੰ ਜਾਂ ਵਿਸਰ ਗਈਆਂ ਨੇ ਜਾਂ ਉਹ ਇਤਿਹਾਸ ਦਾ ਹਿੱਸਾ ਤਾਂ ਜ਼ਰੂਰ ਬਣੀਆਂ ਪਰ ਉਹ ਸਾਡੀ ਜਿਹੜੀ ਕਲੈਕਟਿਵ ਮੈਮਰੀ ਚੋਂ ਅੱਜ ਗਾਇਬ ਨੇ। ਔਰ ਉਹਨਾਂ ਦੇ ਵਿੱਚ ਇਹ ਜਿਹੜਾ 4 ਫਰਵਰੀ 1986 ਨੂੰ ਸਾਕਾ ਨਕੋਦਰ ਵਾਪਰਦਾ, ਉਸ ਤੋਂ ਪਹਿਲਾਂ ਨਕੋਦਰ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਨਾਂ ਤੇ ਜਿਹੜੇ ਗੁਰਦੁਆਰਾ ਸਾਹਿਬ ਉਸ 'ਚ ਕਿਵੇਂ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ, ਕਿਉਂਕਿ ਇਹ ਜਿਹੜੀ ਸ਼ਹਿਰੀ ਆਬਾਦੀਆਂ ਉਹ ਜਲੰਧਰ, ਨਕੋਦਰ, ਲੁਧਿਆਣਾ, ਪਟਿਆਲਾ, ਬਟਾਲਾ, ਜੇ ਤੁਸੀਂ ਇਹਨਾਂ ਸਾਰਿਆਂ 'ਚ ਦੇਖੋ ਤੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਵੀ ਉਸ ਤੋਂ ਬਾਅਦ ਵੀ ਕਿਉਂਕਿ ਹਿੰਦੂ ਆਬਾਦੀ ਦੀਆਂ ਪਾਕਟਸ ਰਹੀਆਂ ਨੇ, ਇਹ ਬਹੁਤ ਘਟੀਆ ਹਰਕਤਾਂ ਕਰਦੇ ਰਹੇ ਨੇ। ਕਈ ਵਾਰ ਗੁਰਦੁਆਰਿਆਂ ਦੀ ਬੇਅਦਬੀ, ਸਿੱਖਾਂ ਨੂੰ ਨਗਰ ਕੀਰਤਨਾਂ ਤੇ ਅਟੈਕ ਹੁੰਦੇ ਰਹੇ। ਪਟਿਆਲੇ ਦੇ ਵਿੱਚ ਵੀ ਇੱਕ ਇਸ ਕਿਸਮ ਦਾ ਪਵਨ ਕੁਮਾਰ ਸੀ, ਇੱਕ ਡਾਕਟਰ ਕਾਲੀ ਚਰਨ ਲੁਧਿਆਣੇ ਸੀ। ਨਕੋਦਰ ਦਾ ਵੀ ਇੱਕ ਬੈਲਟ ਪੂਰੀ ਉਹ ਜਿਹੜੀ ਜਨਸੰਗੀ ਬ੍ਰਾਂਡ ਲੋਕਾਂ ਦੀ ਹੈ। ਔਰ ਇਹ ਉਹ ਪੀਰੀਅਡ ਸੀ। ਹੁਣ ਜਦੋਂ ਅਸੀਂ 1986 ਦੀ ਗੱਲ ਕਰਦੇ ਹਾਂ, ਜੂਨ 84 ਦਾ ਘੱਲੂਘਾਰਾ ਵਾਪਰ ਚੁੱਕਾ ਸੀ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਵੇਂ ਇਹਨਾਂ ਨੇ ਰਾਜੀਵ ਲੌਂਗੋਵਾਲ ਅਕੋਰਡ ਔਰ ਉਹਦੇ ਥੱਲੇ ਬਰਨਾਲੇ ਦੀ ਸਰਕਾਰ ਪੰਜਾਬ 'ਚ ਕਾਇਮ ਕੀਤੀ ਹੋਈ ਸੀ, ਜਿਹੜਾ ਬਰਨਾਲਾ ਜ਼ਾਹਰ ਹੈ ਰਾਜੀਵ ਗਾਂਧੀ ਏਜੰਸੀਆਂ ਦੀ ਖੇਡ ਰਿਹਾ ਸੀ। ਉਹੀ ਜ਼ਾਲਮ ਇਜ਼ਹਾਰ ਆਲਮ, ਉਹੀ ਦਰਬਾਰਾ ਗੁਰੂ ਜਿਹੜਾ ਉੱਥੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਹੈਡ ਕਰ ਰਿਹਾ ਸੀ, ਜਿਹੜਾ ਕੱਲ ਤੱਕ ਅਕਾਲੀ ਸੀ ਹੁਣ ਉਹ ਕਾਂਗਰਸੀਆਂ 'ਚ ਜਾ ਵੜਿਆ। ਔਰ ਇਸੇ ਤਰ੍ਹਾਂ ਸਵਰਨਾ ਘੋਟਣਾ, ਔਰ ਇਹ ਸਾਰੇ ਲੋਕ ਜਦੋਂ ਤੁਸੀਂ ਇਹ ਸਾਰੇ ਨੂੰ ਦੇਖੋਗੇ, ਹੁਣ ਵੀ ਗੂਗਲ ਕਰੋ ਤੇ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਕਿ ਕਿਵੇਂ ਇੱਕ ਪਲੈਨਡ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਗੁਰਦੁਆਰਾ ਸਾਹਿਬ ਚ ਨਕੋਦਰ ਦੇ ਕੀਤੀ ਗਈ। ਔਰ ਜਦੋਂ ਆਵਾਜ਼ ਉੱਠੀ ਇਹ ਕਿਹਾ ਗਿਆ ਜੀ ਇਹ ਇਲੈਕਟ੍ਰਿਕ ਜਿਹਨੂੰ ਬਿਜਲੀ ਸ਼ਾਰਟ ਹੋ ਗਈ, ਜੋ ਲਫ਼ਜ਼ ਵੀ ਇਸਤੇਮਾਲ ਕਰਦੇ ਨੇ। ਹੁਣ ਇਹ ਉਹ ਪੀਰੀਅਡ ਸੀ ਕਿਉਂਕਿ ਵਿਦਨ ਨਕੋਦਰ ਜਿਹੜੀ ਹੈ ਉਹ ਹਿੰਦੂ ਆਬਾਦੀ ਔਰ ਸ਼ਿਵ ਸੈਨਾ ਔਰ ਗੁੰਡਿਆਂ ਦੀ ਇਹ ਕਾਰਵਾਈ ਸੀ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਸੀ। ਔਰ ਨਕੋਦਰ ਦੀ ਆਊਟਸਕਰਟਸ ਦੇ ਉੱਤੇ ਪਿੰਡਾਂ ਤੋਂ ਹਜ਼ਾਰਾਂ ਸਿੱਖ ਇਕੱਠੇ ਹੋਏ ਔਰ ਉਹਨਾਂ ਦੀ ਇੱਕੋ ਹੀ ਮੰਗ ਸੀ ਕਿ ਭਾਈ ਅਸੀਂ ਜਿਹੜਾ ਮਹਾਰਾਜ ਦੇ ਸਰੂਪ ਅਗਨ ਭੇਟ ਕੀਤੇ ਗਏ ਨੇ ਇਹਨਾਂ ਗੁੰਡਿਆਂ ਵੱਲੋਂ, ਉਸ ਦੀ ਪਵਿੱਤਰ ਰਾਖ ਤਾਂ ਕਿ ਅਸੀਂ ਉਸ ਨੂੰ ਆਦਰ ਸਤਿਕਾਰ ਨਾਲ ਜਲ ਪ੍ਰਵਾਹ ਕਰ ਸਕੀਏ ਜਾਂ ਗੋਇੰਦਵਾਲ ਸਾਹਿਬ ਲਿਜਾ ਸਕੀਏ। ਕਿਵੇਂ ਉਹ ਪੀਸਫੁਲੀ ਇਕੱਠੇ ਹੋਏ ਸਿੱਖ ਜਿਨ੍ਹਾਂ ਦੀ ਅਗਵਾਈ ਪੰਜ ਨਿਸ਼ਾਨ ਸਾਹਿਬ ਜਿਹੜੇ ਹੱਥਾਂ 'ਚ ਲੈ ਕੇ ਸਿੱਖ ਨੌਜਵਾਨ, ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਕਾਫੀ ਪਾਵਰਫੁਲ ਜਥੇਬੰਦੀ ਦੇ ਤੌਰ ਤੇ ਉਭਰੀ ਸੀ। ਖਾਲਸਾ ਕਾਲਜ ਅੰਮ੍ਰਿਤਸਰ ਹੱਬ ਸੀ ਪੰਥਕ ਪਾਠ ਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ। ਅਜੇ ਜਿਹੜਾ 26 ਜਨਵਰੀ ਦਾ ਸਰਬੱਤ ਖਾਲਸਾ ਹੋਇਆ ਸੀ, ਲੇਕਿਨ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਤੋਂ 29 ਅਪ੍ਰੈਲ ਨੂੰ ਐਲਾਨੇ। ਹੁਣ ਉਸ ਪੀਰੀਅਡ 'ਚ ਵੀ ਕਿਉਂਕਿ ਮੈਂ ਜਦੋਂ 2015 ਦੇ ਨਾਲ ਕਿਹਾ ਕਿ ਉਦੋਂ ਵੀ ਇਹ ਜਿਹੜੇ ਸ਼ਹੀਦ 4 ਜਿਨ੍ਹਾਂ ਨੂੰ ਪੁਲਿਸ ਨੇ ਗੋਲੀਆਂ ਦੇ ਨਾਲ ਔਰ ਬੜਾ ਜ਼ਾਲਮਾਨਾ ਅੰਦਾਜ਼ ਦੇ ਵਿੱਚ ਮਾਰਿਆ, ਜਿਨ੍ਹਾਂ ਦੀ ਰੈਕਗਨੀਸ਼ਨ ਜਦੋਂ ਅਸੀਂ ਇਸ ਮਤੇ ਰਾਹੀਂ ਕਰਦੇ ਤੇ ਉਹਨਾਂ ਦੇ ਵਿੱਚ ਵੀਰ ਰਵਿੰਦਰ ਸਿੰਘ, ਵੀਰ ਬਲਧੀਰ ਸਿੰਘ, ਵੀਰ ਝਲਮਲ ਸਿੰਘ ਐਂਡ ਹਰਮਿੰਦਰ ਸਿੰਘ, ਇਹ 4 ਉਹ ਨੌਜਵਾਨ ਸਨ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ। ਔਰ ਵੀਰ ਰਵਿੰਦਰ ਸਿੰਘ ਜਿਨ੍ਹਾਂ ਦੇ ਲਿਤੜਾ ਔਰ ਜਿਨ੍ਹਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ 'ਚ ਨੇ। ਇਹ ਸਟੂਡੀਓ 'ਚ ਵੀ ਉਹਨਾਂ ਨੇ ਜਿਹੜਾ 5 ਫਰਵਰੀ ਦੇ ਹਵਾਲੇ ਨਾਲ 4 ਫਰਵਰੀ ਦੇ ਗੱਲਬਾਤ ਕੀਤੀ ਹੋਈ ਹੈ। ਔਰ ਹੁਣ ਵੀ ਉਹ ਸਿੰਗਲ ਹੈਂਡਡਲੀ, ਹਾਲਾਂਕਿ ਬਹੁਤ ਸਾਰਿਆਂ ਦੀ ਮਦਦ ਪੰਥਕ ਜਥੇਬੰਦੀਆਂ ਦੀ ਵੀ ਹੋਈ, ਕਿਵੇਂ ਉਹਨਾਂ ਨੇ ਸਟਰਗਲ ਕੀਤੀ ਕਿ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ 4 ਇਹਨਾਂ ਬਹਾਦਰ ਨੌਜਵਾਨਾਂ ਦੀਆਂ ਪਿਕਚਰਸ ਹੋਣ ਔਰ ਬਾਕੀ ਸਟਰਗਲ। ਪਰ ਅਸੀਂ ਇਸ ਵਾਰ ਕਿਉਂਕਿ 5 ਫਰਵਰੀ 4 ਫਰਵਰੀ ਇਹ ਸਾਰੇ ਦਿਨ ਅਸੀਂ ਵਰਜੀਨੀਆ 'ਚ ਸੀ, ਇੱਥੇ ਕੋਈ ਮੇਨ ਕੇਂਦਰੀ ਸਮਾਗਮ ਵੀ ਨਹੀਂ ਕਰ ਸਕੇ। ਹਾਲਾਂਕਿ ਫਰੀਮੌਂਟ ਗੁਰਦੁਆਰਾ ਸਾਹਿਬ, ਮਿਲਪੀਟਸ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਹੋਇਆ। ਆਉਣ ਵਾਲੇ ਦਿਨਾਂ 'ਚ ਫਰਵਰੀ ਦੇ ਵਿੱਚ ਕੋਈ ਆਲਟਰਨੇਟ ਡੇਟ ਹੋਈ ਤੇ ਸਮਾਗਮ ਵੀ ਹੋਏਗਾ। ਪਰ ਜਿਹੜੀ ਇੱਕ ਵੱਡੀ ਪ੍ਰਾਪਤੀ ਜਿਸ ਦੇ ਲਈ ਡਾਕਟਰ ਹਰਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਐਫਰਟ ਕਰਦੇ ਰਹੇ ਕਿ ਭਾਈ ਇਹ ਸਾਕਾ ਨਕੋਦਰ ਨੂੰ US ਕਾਂਗਰਸ ਦੇ ਵਿੱਚ ਰੈਕਗਨਾਈਜ਼ ਕੀਤਾ ਜਾਏ ਕਿ ਸਾਕਾ ਨਕੋਦਰ ਡੇ ਦੇ ਤੌਰ ਦੇ ਉੱਤੇ। ਔਰ ਅੱਜ ਇਹ ਜਦੋਂ ਅਸੀਂ ਪ੍ਰੈਸ ਰਿਲੀਜ਼ ਵੀ ਉਹਨਾਂ ਦੀ ਔਰ ਇਸ ਰੈਜ਼ੋਲੂਸ਼ਨ ਨੂੰ ਵੀ ਦੇਖਿਆ ਤੇ ਅਸੀਂ ਸਮਝਦੇ ਹਾਂ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹ ਜਿਵੇਂ US ਕਾਂਗਰਸ ਵੂਮਨ ਜ਼ੋ ਲੌਫਗਰੇ ਨੇ
ਕੈਲੀਫੋਰਨੀਆ ਦੇ 19th ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੀ ਹੈ। NRGSU ਇਹ 18 ਡਿਸਟ੍ਰਿਕਟ ਤੋਂ, ਔਰ ਇਹਨਾਂ ਦੋਨੋਂ ਹੀ ਕਾਂਗਰਸਮੈਨਾਂ ਨੇ ਇਹ ਰੈਜ਼ੋਲੂਸ਼ਨ ਨੰਬਰ ਹਾਊਸ ਰੈਜ਼ੋਲੂਸ਼ਨ 908 ਜਿਹੜਾ ਉਹ ਪੇਸ਼ ਕੀਤਾ ਸਾਕਾ ਨਕੋਦਰ ਡੇ ਦੇ ਤੌਰ ਤੇ। ਔਰ ਇਹ ਸਾਰੇ 'ਚ ਜਿਵੇਂ ਰੈਜ਼ੋਲੂਸ਼ਨ ਬੜਾ ਕਲੀਅਰਲੀ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉੱਥੇ ਹੋਇਆ ਕੀ ਹੈ ਕਿ ਵੇਅਰ ਐਜ਼ ਔਨ February 4th 1986 4 unarmed and peaceful Sikh students, namely ਮੈਂ ਚਾਰਾਂ ਸਿੰਘਾਂ ਦੇ ਨਾਂ ਲਏ ਨੇ, were killed by state police in Punjab, India's Nakodar subdivision, in an unprovoked firing while participating in protest against the desecration of Sikh scripture, Shri Guru Granth Sahib, considered by all Sikhs to be the final, supreme and living Guru after the lineage of 10 Sikh Gurus. ਕਿ ਭਾਈ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਪੀਸਫੁਲ ਪ੍ਰੋਟੈਸਟ ਦੇ ਉੱਤੇ ਪੁਲਿਸ ਨੇ ਬਿਨਾਂ ਭੜਕਾਟ ਅਨਪ੍ਰੋਵੋਕਡ ਜਿਹੜੀ ਹੈ ਉਹ ਫਾਇਰਿੰਗ ਕਰਕੇ ਸ਼ਹੀਦ ਕੀਤਾ। ਵੇਅਰ ਐਜ਼ ਦਾ ਸਟੇਟ ਅਥਾਰਟੀਜ਼ ਵਾਇਓਲੇਟਿਡ ਦਾ ਫਰੀडम ਆਫ ਪੀਸਫੁਲ ਅਸੈਂਬਲੀ which is endorsed by Article 20 of United Nations Universal Declaration of Human Rights, Article 21 of United Nations International Covenant on Civil and Political Rights, and Article 5 of the United Nations Declaration on Human Rights Defenders. So ਤਿੰਨੋਂ ਹੀ ਉਹਨਾਂ ਨੇ ਜਿਹੜਾ UN Universal Human Rights ਦੇ ਹਵਾਲੇ ਦੇ ਆਰਟੀਕਲ 25 ਦੀ ਗੱਲ ਕੀਤੀ, ਇੰਟਰਨੈਸ਼ਨਲ ਕੋਵੈਨੈਂਟ ਦੀ ਗੱਲ ਕੀਤੀ ਹੈ, ਔਰ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਡਿਫੈਂਡਰ ਦਾ ਹਵਾਲਾ ਦੇ ਕੇ ਕਿਹਾ ਉਹ ਬਿਲਕੁਲ ਪੀਸਫੁਲ ਅਸੈਂਬਲੀ ਸੀ। ਔਰ ਉਸ ਦੇ ਉੱਤੇ ਉਹਨਾਂ ਨੇ ਵੇਅਰ ਐਜ਼ ਦ ਡੈਡ ਬੋਡੀਜ਼ ਵਰ ਸੀਕ੍ਰੇਟਲੀ ਡਿਸਪੋਜ਼ਡ ਆਫ ਟੂ ਕੰਸੀਲ ਦਿਸ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਉਹਨਾਂ ਚਾਰਾਂ ਦੇ ਮ੍ਰਿਤਕ ਸਰੀਰ ਵੀ ਪਰਿਵਾਰਾਂ ਦੇ ਹਵਾਲੇ ਨਹੀਂ ਕੀਤੇ ਗਏ, ਉਹਨਾਂ ਨੂੰ ਜਿਹੜਾ ਲੁਕਵੇਂ ਢੰਗ ਦੇ ਨਾਲ ਕ੍ਰੀਮੇਟ ਕੀਤਾ ਗਿਆ। Where the state government constituted a commission of judicial inquiry headed by renowned jurists on this incident, ਬਰਨਾਲਾ ਸਰਕਾਰ ਨੇ ਬਣਾਇਆ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ, whereas the Justice Gurnaam Singh Commission of Inquiry submitted its report to state government on October 31st, 1986, but the government failed to place and discuss the report along with the mandatory action taken report in the state assembly within 6 months of submission. ਹੁਣ usually ਇਹ ਹੁੰਦਾ ਤੁਸੀਂ ਕਮਿਸ਼ਨ ਬਣਾਉਂਦੇ ਹੋ ਉਹਦੀ ਰਿਪੋਰਟ ਔਰ ਵਿਦਨ 6 ਮਹੀਨੇ ਦੇ ਤੁਹਾਨੂੰ ਕਿ ਉਸ ਰਿਪੋਰਟ ਤੁਸੀਂ ਐਕਸ਼ਨ ਕੀ ਲਿਆ। ਬਾਦਲ ਦੀ ਸਰਕਾਰ ਵੀ ਆਈ ਲੇਕਿਨ ਉਹ ਰਿਪੋਰਟ ਨੂੰ ਦੱਬ ਕੇ ਹੀ ਬੈਠ ਗਏ ਕਿਉਂਕਿ ਉਹ ਸਾਰੇ ਹੀ ਬੰਦੇ ਤਾਂ ਏਜੰਸੀਆਂ ਦੇ ਸੀ, ਇਹ ਕਿਸੇ ਦੇ ਦਰਬਾਰਾ ਗੁਰੂ ਨੂੰ ਤਾਂ ਨਵਾਜਿਆ ਅਕਾਲੀਆਂ ਨੇ, ਬਾਅਦ 'ਚ ਟਿਕਟ ਦੇ ਕੇ ਉੱਥੋਂ ਖੜਾ ਕੀਤਾ ਉਹਨੂੰ। ਔਰ ਨਾਲ ਦੀ ਨਾਲ ਇਸ ਰੈਜ਼ੋਲੂਸ਼ਨ ਵੇਅਰ ਐਜ਼ ਦ ਸਟੇਟ obscured and relevant parts of the Judicial Commission inquiry report and took no action, not a single perpetrator has been brought to justice to date. 1986 ਤੋਂ ਤੁਸੀਂ ਦੇਖ ਲਓ ਕਿੰਨੇ ਵਰੇ ਹੋ ਗਏ ਨੇ, ਆਲਮੋਸਟ 34-35 ਸਾਲ 35-36 ਸਾਲ ਕਿ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਈ, 36 years. Whereas the victims' families have been fighting for truth, justice, accountability and closure for over 36 years. Whereas this incident has now also received international attention as Dr. Iqtidar Karamat Cheema, member of United Nations Global Steering Committee of Office of Special Advisor on Prevention of Genocide, has raised it on various international forums. Already Dr. Cheema ਜਿਹੜੇ UN ਦੇ ਇਸ body ਦੇ ਉੱਤੇ ਨੇ, ਉਹਨਾਂ ਨੇ ਉਹਨੂੰ different forums ਦੇ raise ਕੀਤਾ। Whereas the United States is an advocate for the democratic and human rights of all people and stands in solidarity with families of the victims of Nakodar incident and Sikh nation in their pursuit of truth and justice as they continue to build worldwide support. ਕਿ ਅਮਰੀਕਾ ਇਹ ਹਮੇਸ਼ਾ ਹੀ ਡੈਮੋਕ੍ਰੈਟਿਕ ਔਰ ਹਿਊਮਨ ਰਾਈਟਸ ਸਾਰੇ ਲੋਕਾਂ ਦੀ ਜਿਹੜੀ ਉਹਨਾਂ ਦੀ ਆਵਾਜ਼ ਬਣਦਾ, ਉਹਨਾਂ ਪਰਿਵਾਰਾਂ ਦੇ ਨਾਲ ਖਲੋਂਦਾ, ਔਰ ਅਸੀਂ ਜਿਹੜੇ ਨਕੋਦਰ ਇਨਸੀਡੈਂਟ ਦੇ ਵਿਕਟਮ ਨੇ ਔਰ ਸਿੱਖ ਨੇਸ਼ਨ ਜਿਹੜਾ ਟਰੂਥ ਔਰ ਜਸਟਿਸ ਲਈ ਐਫਰਟ ਕਰ ਰਿਹਾ, ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ। ਵੇਅਰ ਐਜ਼ ਦਾ ਇਨਸੀਡੈਂਟ ਹੈਜ਼ ਕਮ ਟੂ ਬੀ ਨੋਨ ਐਜ਼ ਸਾਕਾ ਨਕੋਦਰ for the Punjabi word for massacre, Saka, and the region in Punjab, Nakodar, where it took place. Now, therefore, be it resolved that the House of Representatives recognizes Saka Nakodar Day. So, ਇਹ ਬਹੁਤ ਵੱਡੀ ਮੈਂ ਸਮਝਦਾ ਹਾਂ ਵੀ ਜਿਹੜੀ ਸਟਰਗਲ, ਹਾਲਾਂਕਿ ਜਸਟਿਸ ਦੇ ਲਈ ਤਾਂ ਉਮਰਾਂ ਬੀਤ ਜਾਂਦੀਆਂ ਨੇ ਔਰ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦਾ ਕਿਰਦਾਰ ਕੀ ਹੈ, ਜਿਨ੍ਹਾਂ ਨੇ ਨਾ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਉਹਨਾਂ ਨੂੰ ਕਦੇ ਅਲਾਉ ਨਹੀਂ ਕੀਤਾ, ਉਹਨਾਂ ਨੇ ਕਨਵੈਨਸ਼ਨ ਅਗੇਂਸਟ ਟਾਰਚਰ ਰੈਟੀਫਾਈ ਨਹੀਂ ਕੀਤੀ ਕਦੇ,
ਔਰ ਕਿਵੇਂ ਜਿਹੜਾ ਉਹ ਜਦੋਂ US ਸਰਫ ਵਰਗੀ ਆਰਗੇਨਾਈਜੇਸ਼ਨ ਉਹਨੂੰ ਕੰਟਰੀ ਆਫ ਕੰਸਰਨ ਐਲਾਨਦੀ ਹੈ ਤੇ ਉਹ ਕਹਿੰਦੀ ਹੈ ਜੀ ਇਹ ਬਾਹਰਲੀਆਂ ਤਾਕਤਾਂ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀਆਂ ਕਿਉਂਕਿ ਇੰਡੀਆ ਸੁਪਰ ਪਾਵਰ ਹੈ। ਸੋ ਅਸੀਂ ਸਮਝਦੇ ਹਾਂ ਕਿ ਇੱਕ ਬਹੁਤ ਯੂਨੀਕ ਸਟੈਪ ਫਾਰਵਰਡ ਹੈ ਕਿਉਂਕਿ ਜਸਟਿਸ ਲੈਣ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।